ਅਗਲੀ ਖਬਰ ਵੱਲ ਚਲੀਏ। ਲੌਨ ਕੇਅਰ ਇੰਡਸਟਰੀ ਬਲੌਗ ਲੌਨ ਸਟਾਰ ਉਹਨਾਂ ਨੇ ਇੱਕ ਸਰਵੇ ਕੀਤਾ ਆ, ਜਿਹੜਾ ਉਹਦੇ ਮੁਤਾਬਕ ਸ਼ਹਿਰਾਂ ਦੇ ਬਾਬਤ ਦੱਸਿਆ ਗਿਆ ਆ, ਕਿਹੜੇ ਸ਼ਹਿਰ ਸਭ ਤੋਂ ਗੰਦੇ ਹੈਗੇ ਆ। ਬੇਕਰਸਫੀਲਡ 6ਵੇਂ ਨੰਬਰ ਤੇ ਆਇਆ ਵੀ ਸਭ ਤੋਂ ਡਰਟੀਐਸਟ ਸਿਟੀ ਅਮਰੀਕਾ ਦੇ ਵਿੱਚ 6ਵੇਂ ਨੰਬਰ ਤੇ ਆ। ਤੇ ਸੈਨ ਬਰਨਡੀਨੋ ਜੋ ਆ ਉਹ ਨੰਬਰ 3 ਤੇ ਆ, ਤੇ ਫਰਿਜ਼ਨੋ ਨੰਬਰ 8 ਤੇ ਆ। ਸੋ ਇਹਦਾ ਕਾਰਨ ਇਹ ਆ ਵੀ ਬਹੁਤ ਸਾਰੇ ਹੋਮਲੈਸ ਜਿਹੜੀ ਮੈਸ ਆਪਾਂ ਗਾਰਬੇਜ ਲੋਕ ਸਿੱਟਦੇ ਹੈਗੇ ਆ, ਚੱਕਦੇ ਨਹੀਂ ਹੈਗੇ। ਸੋ ਇਹ ਸਾਰੇ ਕਈ ਫਿਗਰ ਉਹਨਾਂ ਨੇ ਦੇਖੇ ਹੈਗੇ ਇਹਦੇ ਵਿੱਚ। ਕਿਸ ਤਰ੍ਹਾਂ ਅਰਬਨ ਪੋਲੂਸ਼ਨ ਹੁੰਦੀ ਆ, ਕੈਪੀਟਲ ਕਾਰਬਨ ਅਮਿਸ਼ਨਸ, ਟਰੈਸ਼, ਲੈਂਡਫਿਲ ਤੇ ਇਨਫਰਾਸਟਰਕਚਰਲ ਵਰਦੀਨੈਸ, ਇਹ ਸਾਰਿਆਂ ਦੇ ਹਿਸਾਬ ਦੇ ਉੱਤੇ ਉਹਨਾਂ ਨੇ ਇਹ ਜਿਹੜੇ ਫਿਗਰ ਆਊਟ ਕੀਤੇ ਆ ਵੀ ਕਿਹੜਾ ਸ਼ਹਿਰ ਸਭ ਤੋਂ ਗੰਦਾ ਹੈਗਾ। ਸੋ ਸੈਨ ਬਰਨਾਰਡੀਨੋ ਇੱਕ ਟਾਈਮ ਦੇ ਉੱਤੇ ਬਹੁਤ ਹੀ ਵਧੀਆ ਸ਼ਹਿਰ ਗਿਣਿਆ ਜਾਂਦਾ ਸੀ, ਉਹ ਨੰਬਰ 3 ਤੇ ਆਇਆ। ਬੇਕਰਸਫੀਲਡ ਨੰਬਰ 6 ਤੇ, ਫਰਿਜ਼ਨੋ ਨੰਬਰ 8 ਤੇ ਸਭ ਤੋਂ ਜਿਹੜਾ ਪਾਮਡੇਲ 17 ਤੇ, ਰਿਵਰਸਾਈਡ 47 ਨੰਬਰ ਤੇ, ਸੈਨ ਫਰਾਂਸਿਸਕੋ 97 ਨੰਬਰ ਤੇ ਆਇਆ ਹੈ। ਜੀ ਜੀ। ਸੈਕਰਾਮੈਂਟੋ ਦੇ ਸਟੇਟ ਦੇ ਵਿੱਚ ਇੱਕ ਸੈਕਸ਼ੂਅਲ ਅਸੌਲਟ ਦੇ ਮਾਮਲੇ ਦੇ ਵਿੱਚ ਉਸ ਸੰਬੰਧ ਦੇ ਵਿੱਚ ਇੱਕ ਸਸਪੈਕਟ ਆ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਜਰਮਨੀ ਦੇ ਵਿੱਚੋਂ। ਨੀਦਾ ਮੁਹੰਮਦ ਨਿਆਜ਼ੀ 31 ਸਾਲਾਂ ਦਾ। ਹੁਣ ਉਹ ਹਵਾਲਗਰੀ ਦੀ ਜਿਹੜੀ ਆ ਉਹ ਇੰਤਜ਼ਾਰ ਦੇ ਵਿੱਚ ਆ। ਅਮਰੀਕਾ ਦੇ ਵਿੱਚ ਉਸ ਨੂੰ ਲਿਆਂਦਾ ਜਾਊਗਾ ਤੇ ਫਿਰ ਉਸ ਉੱਤੇ ਦੋ ਵੱਖ-ਵੱਖ ਕੇਸ ਜਿਹੜੇ ਸੈਕਸ਼ੂਅਲ ਅਸੌਲਟ ਦੇ ਆ, ਦੋ ਵੱਖ-ਵੱਖ ਵਿਕਟਮਸ ਪੀੜਤਾਂ ਦੇ ਉੱਤੇ ਉਹ ਜਿਹੜੇ ਉਹ ਚਲਾਏ ਜਾਣਗੇ। ਕਹਿੰਦੇ ਵੀ ਜਦੋਂ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਸੀਗੇ, ਉਸ ਦੌਰਾਨ ਇਹ ਜਿਹੜੇ ਸੈਕਸ਼ੂਅਲ ਅਸੌਲਟ ਵਾਪਰੇ ਸੀਗੇ ਪਿਛਲੇ ਸਾਲ। ਸੋ ਉਹ ਬਾਅਦ 'ਚ ਜਰਮਨੀ ਦੇ ਵਿੱਚ ਕਹਿੰਦੇ ਚਲਾ ਗਿਆ ਸੀਗਾ ਤੇ ਹੁਣ ਉਹਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਜਿਮ ਕੂਪਰ, ਉਹਨਾਂ ਨੇ ਜਿਹੜਾ ਦੱਸਿਆ ਵੀ ਉਹਨਾਂ ਦੇ ਜਿਹੜੇ ਮੇਜਰ ਕ੍ਰਾਈਮਸ ਬਿਊਰੋ ਦੇ ਡਿਟੈਕਟਿਵ ਆ, ਉਹਨਾਂ ਨੇ ਨਿਆਜ਼ੀ ਨੂੰ ਲੱਭਿਆ ਤੇ ਜੋ ਕਿ ਇਸ ਟਾਈਮ ਜ਼ਾਇਨ ਦੇ ਨਾਮ ਦੇ ਨਾਲ ਉੱਥੇ ਰਹਿ ਰਿਹਾ ਸੀਗਾ। ਤੇ ਜਰਮਨੀ ਦੇ ਵਿੱਚ ਉੱਥੋਂ ਦੀਆਂ ਏਜੰਸੀਜ਼ ਦੇ ਨਾਲ ਮਿਲ ਕੇ FBI, ਇੰਟਰਪੋਲ, ਉਹਨਾਂ ਸਾਰਿਆਂ ਨੇ ਇਸ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਮਦਦ ਕੀਤੀ ਆ ਤੇ ਹੁਣ ਜਲਦੀ ਕਹਿੰਦੇ ਵੀ ਇਸ ਦੀ ਹਵਾਲਗਰੀ ਲੈ ਲਈ ਜਾਊਗੀ। 21 ਅਕਤੂਬਰ 2022 ਤੇ 20 ਸਤੰਬਰ 2022 ਦੇ ਵਿੱਚ ਦੋ ਵੱਖ-ਵੱਖ ਸੈਕਸ਼ੂਅਲ ਅਸੌਲਟ ਦੇ ਜਿਹੜੇ ਮਾਮਲੇ ਇਸ ਉਲਟ ਜਿਹੜੇ ਆ ਉਹ ਦਰਜ ਹੋਏ ਨੇ ਤੇ 9 ਨਵੰਬਰ ਨੂੰ ਇਸ ਦੇ ਖਿਲਾਫ ਅਰੈਸਟ ਵਾਰੰਟ ਜਾਰੀ ਕਰ ਦਿੱਤਾ ਗਿਆ ਸੀ। ਫਾਈਨਲੀ ਹੁਣ ਇਹ ਜਰਮਨੀ 'ਚ ਜਾ ਕੇ ਫੜ ਹੋਇਆ ਆ। ਅਗਲੀ ਖਬਰ ਵੱਲ ਚਲੀਏ। ਸਟਾਕਟਨ ਤੋਂ ਆ ਰਹੀ ਹੈ। ਸਟਾਕਟਨ ਦਾ ਜੋ ਸਕੂਲ ਡਿਸਟ੍ਰਿਕਟ ਆ, ਜਦੋਂ ਉਸ ਨੂੰ ਆਡਿਟ ਕੀਤਾ ਗਿਆ, ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਰਾਡ ਆ ਉਹ ਲੱਭਿਆ ਗਿਆ ਹੈਗਾ। 6.6 ਮਿਲੀਅਨ ਡਾਲਰ ਦਾ ਕਹਿੰਦੇ ਕੰਟਰੈਕਟ ਇਦਾਂ ਦਾ ਦਿੱਤਾ ਗਿਆ ਕਿਸੇ ਨੂੰ, ਉਹਨਾਂ ਦਾ ਕੋਈ ਐਕਸਪੀਰੀਅੰਸ ਤੱਕ ਵੀ ਨਹੀਂ ਸੀ ਤੇ ਕੋਈ ਵੀ ਜਿਹੜੀਆਂ ਆ ਬਿਡਸ ਨਹੀਂ ਲਈਆਂ ਗਈਆਂ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਆ ਸਟਾਕਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ 'ਚ, ਉਹਨਾਂ 'ਚ ਮਨੀ ਦੀ ਹੇਰਾਫੇਰੀ ਹੋਈ ਹੈਗੀ ਆ। ਸਟਾਕਟਨ ਕਿਡਸ ਕਲੱਬ ਨੂੰ ਵੀ ਜਿਹੜੇ ਆ ਬਿਨਾਂ ਕਿਸੇ ਵਜ੍ਹਾ ਦੇ ਉੱਤੇ ਪੈਸਾ ਦਿੱਤੇ ਗਏ ਹੈਗੇ ਆ। ਸੋ ਹੁਣ ਇਹਦੇ ਸੰਬੰਧ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈਗੀ ਆ ਵੀ ਸਟਾਕਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਕਿੱਥੇ-ਕਿੱਥੇ ਜਿਹੜੇ ਗਲਤ ਮਨੀ ਨੂੰ ਯੂਜ਼ ਕੀਤਾ ਹੈਗਾ। ਜੀ। ਓਹਾਇਓ ਦੀ ਡੀਰੇਲਮੈਂਟ ਦੇ ਨਾਲ ਸੰਬੰਧਿਤ ਖਬਰ ਦੇ ਵਿੱਚ ਜਿਹੜੀ NTSB ਆ, ਉਹਨਾਂ ਦੀ ਇਨਵੈਸਟੀਗੇਸ਼ਨ ਮੁੱਢਲੀ ਜਾਂਚ ਦੇ ਵਿੱਚ ਇਹ ਪਤਾ ਲੱਗ ਰਿਹਾ ਆ ਵੀ 150 ਬੋਗੀਆਂ ਵਾਲੀ ਜਿਹੜੀ ਇਹ ਗੱਡੀ ਉਹਦੇ ਵਿੱਚ ਇੱਕ ਵੀਲ ਦਾ ਜਿਹੜਾ ਬੇਅਰਿੰਗ ਆ ਉਹ ਬਹੁਤ ਜ਼ਿਆਦਾ ਗਰਮ ਸੀ। ਏਅਰ ਟੈਂਪਰੇਚਰ ਦੇ ਨਾਲੋਂ 253 ਡਿਗਰੀ ਵੱਧ ਤਾਪਮਾਨ ਜਿਹੜਾ ਉਸ ਦਾ ਦੇਖਿਆ ਗਿਆ ਸੀ। ਤੇ NTSB ਦੇ ਅਧਿਕਾਰੀ ਆ, ਉਹਨਾਂ ਨੇ ਅੱਜ ਦੱਸਿਆ ਹੈ। ਇਹ ਮੁੱਢਲੀ ਜਿਹੜੀ ਰਿਪੋਰਟ ਆ ਉਹਨਾਂ ਨੇ ਇਹ ਦੱਸੀ ਆ। ਈਸਟ ਪੈਲਸਟੀਨ, ਓਹਾਇਓ ਤੇ ਪੈਂਸਿਲਵੇਨੀਆ ਦੇ ਬਾਰਡਰ ਦੇ ਉੱਤੇ ਇਹ ਜਿਹੜਾ 150 ਕਾਰ ਨਾਰਫੋਕ ਸਦਰਨ ਰੇਲਵੇ ਟ੍ਰੇਨ ਉਹ ਕ੍ਰੈਸ਼ ਹੋਈ ਸੀ, ਡੀਰੇਲ ਹੋ ਗਈ ਸੀ। ਇਹ ਅਧਿਕਾਰੀ ਕਹਿੰਦੇ ਨੇ ਵੀ ਇਹ ਜਿਹੜਾ ਵਾਲ ਬੀਅਰਿੰਗ ਜਿਹੜਾ ਇੰਨਾ ਗਰਮ ਹੋਇਆ, ਜਿਹੜਾ ਇਵੈਂਚੁਅਲੀ ਜਿਹੜਾ ਫੇਲ ਹੋ ਗਿਆ ਹੋਊਗਾ, ਇਹ ਪ੍ਰੀਵੈਂਟੇਬਲ ਸੀ, ਇਸ ਨੂੰ ਰੋਕਿਆ ਜਾ ਸਕਦਾ ਸੀ, ਬਚਾਇਆ ਜਾ ਸਕਦਾ ਸੀ ਤੇ ਇੰਨਾ ਭਾਰੀ ਨੁਕਸਾਨ ਹੁਣ ਬਚ ਜਾਂਦਾ। ਸੋ ਨਾਲ ਹੀ ਇਸ ਦੇ ਨਾਲ ਸੰਬੰਧਿਤ ਖਬਰ ਇਹ ਆ ਰਹੀ ਆ, ਹੁਣ ਤੱਕ ਅਨੁਮਾਨਿਤ ਜਿਹੜੇ ਇਸ ਡੀਰੇਲਮੈਂਟ ਦੇ ਨਾਲ ਜਿਹੜਾ ਡਿਜ਼ਾਸਟਰ ਵਾਪਰ ਰਿਹਾ ਇਨਵਾਇਰਮੈਂਟਲ, ਉਹਦੇ ਕਰਕੇ 43,700 ਤੋਂ ਵੱਧ ਜਿਹੜੇ ਐਨੀਮਲਸ ਆ, ਜਾਨਵਰ ਆ, ਉਹ ਉੱਥੇ ਹੁਣ ਤੱਕ ਮਰ ਚੁੱਕੇ ਨੇ।
ਸੈਨੋਜ਼ੇ ਦੇ ਵਿੱਚ ਹੁਣ ਤੱਕ ਜਨਵਰੀ 1 2022 ਤੋਂ ਲੈ ਕੇ 30 ਹੋਮਲੈਸ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਇਹ ਸੈਂਟਾ ਕਲਾਰਾ ਕਾਉਂਟੀ ਕੋਰਨਰਸ ਆਫਿਸ ਨੇ ਦੱਸਿਆ ਆ। ਪਿਛਲੇ ਦਿਨਾਂ ਦੇ ਵਿੱਚ ਮੌਤਾਂ ਦੀ ਗਿਣਤੀ 'ਚ ਜ਼ਿਆਦਾ ਵਾਧਾ ਹੋਇਆ। ਕਹਿੰਦੇ ਵੀ ਵੈਦਰ ਬੜਾ ਕੋਲਡ ਸੀ। ਬਹੁਤ ਸਾਰੇ ਲੋਕ ਜੋ ਬਾਹਰ ਸੌਂਦੇ ਹੈਗੇ ਆ, ਜੋ ਅਨਹਾਊਸ ਕਰਕੇ ਇਹਨਾਂ ਨੂੰ ਕਿਹਾ ਜਾ ਰਿਹਾ ਆ, ਜਿਨ੍ਹਾਂ ਦੇ ਕੋਲ ਟੈਂਟ ਨਹੀਂ ਹੈਗੇ, ਤੇ ਉਹਨਾਂ ਦੇ ਜਿਹੜੀ ਆ ਡੈਥ ਹੋਣ ਦੇ ਕਾਰਨ ਬਹੁਤ ਜ਼ਿਆਦੇ ਹੈਗੇ ਆ। ਡਰੀਡੌਨ ਸਟੇਸ਼ਨ ਜੋ ਰੇਲਵੇ ਸਟੇਸ਼ਨ ਆ, ਉਹਦੇ ਲਾਗੇ ਕਈ ਜਿਹੜੇ ਆ, ਜਿਹੜੀਆਂ ਗਿਣਤੀ ਮੈਂ ਦੱਸੀ ਆ 30 ਦੇ ਲਾਗੇ, ਉਹਨਾਂ 'ਚੋਂ ਕਈ ਜਾਣੇ ਉੱਥੇ ਵੀ ਉਹਨਾਂ ਦੀ ਜਿਹੜੀ ਮੌਤ ਆ ਹੋਈ ਹੈਗੀ ਆ। ਜੀ।